ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। PB84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਰਸ਼ਕਾਂ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਗੱਲਬਾਤ ਕਰਾਂਗੇ, ਵਿਚਾਰ ਚਰਚਾ ਕਰਾਂਗੇ ਬਾਬਰੀ ਮਸਜਿਦ ਦੇ ਉੱਤੇ ਜਿਹੜਾ ਫੈਸਲਾ ਭਾਰਤ ਦੀ ਸੁਪਰੀਮ ਕੋਰਟ ਦਾ ਆਇਆ ਉਹਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ। ਮੈਂ ਜ਼ਿਆਦਾ ਡੀਟੇਲ ਦੇ ਵਿੱਚ ਉਸ ਫੈਸਲੇ ਦੇ ਵਿੱਚ ਨਹੀਂ ਜਾਊਂਗਾ। ਜਿਹੜਾ ਇਹ ਫੈਸਲਾ ਆਇਆ ਸੁਪਰੀਮ ਕੋਰਟ ਦਾ, ਉਹ ਜਿਹੜੀ ਹਿੰਦੂਤਵੀ ਤਾਕਤਾਂ ਹੈਗੀਆਂ ਨੇ ਉਹਨਾਂ ਦੇ ਫੇਵਰ ਦੇ ਵਿੱਚ ਆਇਆ। ਸਾਰੀ ਜਿਹੜੀ ਜ਼ਮੀਨ ਹੈਗੀ ਆ ਅਯੋਧਿਆ ਦੀ, ਜਿਹੜੀ ਡਿਸਪਿਊਟਡ ਲੈਂਡ ਜਿਹਨੂੰ ਕਿਹਾ ਜਾਂਦਾ ਸੀ, ਜਿਹਦੇ 'ਤੇ ਕੇਸ ਚੱਲ ਰਿਹਾ ਸੀ, ਉਹ ਉਹਨਾਂ ਨੂੰ ਅਲਾਟ ਕਰ ਦਿੱਤੀ ਗਈ ਹੈ। ਅਤੇ ਮੁਸਲਮਾਨ ਭਾਈਚਾਰੇ ਨੂੰ ਜਿਹੜਾ ਬੋਰਡ ਬਣਿਆ ਹੋਇਆ ਵਕਫ ਬੋਰਡ, ਉਹਨਾਂ ਨੂੰ 5 ਏਕੜ ਥਾਂ ਦੂਜੀ ਜਿਹੜੀ ਉਹਦੇ ਤੋਂ ਪਰਾਂ ਹਟਵੀਂ ਥਾਂ ਦੇ ਉੱਤੇ ਅਲਾਟ ਕੀਤੀ ਗਈ ਹੈ ਮਸਜਿਦ ਬਣਾਉਣ ਦੇ ਲਈ। ਸੋ ਇਹ ਜਿਹੜਾ ਫੈਸਲਾ ਹੈ ਭਾਰਤ ਦੀ ਸਿਆਸਤ ਦੇ ਵਿੱਚ ਕਿਤੇ ਨਾ ਕਿਤੇ ਇੱਕ ਵੱਡਾ ਟਰਨਿੰਗ ਪੁਆਇੰਟ ਸਾਬਤ ਹੋਣ ਜਾ ਰਿਹਾ ਹੈ। ਇੱਦਾਂ ਦੀਆਂ ਜਿਹੜੀਆਂ ਕਿਆਸਰਾਈਆਂ ਨੇ ਉਹ ਮਾਹਿਰਾਂ ਵੱਲੋਂ ਲਾਈਆਂ ਜਾ ਰਹੀਆਂ ਨੇ। ਭਾਰਤ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਜਿਹੜਾ ਫੇਰ ਬਦਲ ਹੈ ਉਹ ਆਉਂਦਾ ਨਜ਼ਰ ਆ ਰਿਹਾ ਹੈ। ਜਿਹੜੀ ਪੋਲਰਾਈਜੇਸ਼ਨ ਦੀ ਨੀਤੀ ਸਰਕਾਰ ਵੱਲੋਂ ਬਣਾਈ ਜਾ ਰਹੀ ਹੈ ਜਾਂ ਖੇਡੀ ਜਾ ਰਹੀ ਹੈ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਸੋ ਇਹਦੇ ਦੂਰਗਾਮੀ ਪ੍ਰਭਾਵ ਕੀ ਹੋ ਸਕਦੇ ਨੇ, ਇਹਦੇ 'ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹ ਫੈਸਲੇ ਦੇ ਜਿਹੜਾ ਇਹ ਅਯੋਧਿਆ ਦੇ ਉੱਤੇ ਬਾਬਰੀ ਮਸਜਿਦ ਦੇ ਉੱਤੇ ਫੈਸਲਾ ਭਾਰਤ ਦੀ ਸੁਪਰੀਮ ਕੋਰਟ ਦਾ ਆਇਆ, ਇਹਦਾ ਮਾਈਨੋਰਿਟੀਜ਼ ਦੇ ਲਈ ਕੀ ਮਾਇਨੇ ਕੀ ਨੇ ਜਿਹੜੀਆਂ ਘੱਟ ਗਿਣਤੀਆਂ ਭਾਰਤ ਦੇ ਵਿੱਚ ਵਸਦੀਆਂ ਨੇ, ਅਤੇ ਨਾਲ ਹੀ ਇਹਦੇ ਪ੍ਰਭਾਵ ਕੀ ਹੋ ਸਕਦੇ ਆ। ਇਸ ਬਾਰੇ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਪਟਿਆਲਾ ਤੋਂ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਆ ਡਾਕਟਰ ਧਰਮਵੀਰ ਗਾਂਧੀ, ਹਿਊਮਨ ਰਾਈਟਸ ਐਕਟਿਵਿਸਟ ਵੀ ਨੇ, ਅਤੇ ਨਾਲ ਹੀ ਪੰਜਾਬ ਦੇ ਹੱਕਾਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਆ, ਉਹ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਵੱਲੋਂ PB84 ਦੇ ਸਾਰੇ ਦਰਸ਼ਕਾਂ ਦਾ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਗਾਂਧੀ। ਡਾਕਟਰ ਗਾਂਧੀ, ਸ਼ੁਰੂਆਤ ਕਰੀਏ। ਜਿਹੜਾ ਇਹ ਫੈਸਲਾ ਆਇਆ, ਮੈਂ ਜ਼ਿਆਦਾ ਡੀਟੇਲ 'ਚ ਫੈਸਲੇ ਵੱਲ ਨਹੀਂ ਜਾਊਂਗਾ, ਪਰ ਮੈਂ ਇਹ ਜ਼ਰੂਰ ਜਾਣਨਾ ਚਾਹੁੰਦਾ, ਜਿਵੇਂ ਸਾਬਕਾ ਸੁਪਰੀਮ ਕੋਰਟ ਦੇ ਜਸਟਿਸ ਮਾਰਕੰਡੇ ਕਾਟਜੂ ਵੱਲੋਂ ਇਹ ਜਿਹੜਾ ਫੈਸਲਾ ਹੈ ਇਹਨੂੰ ਉਹਨਾਂ ਨੇ ਡੇਂਜਰਸ ਪ੍ਰੈਸੀਡੈਂਟ ਕਹਿ ਕੇ ਸੰਬੋਧਨ ਕੀਤਾ। ਤੁਸੀਂ ਕਿਵੇਂ ਦੇਖਦੇ ਹੋ? ਕੀ ਲੱਗਦਾ ਕਿ ਜਿੱਥੇ ਜਿਹੜੇ ਸਾਰੇ ਜੱਜ ਹੋਣ ਅਸੀਂ ਭਾਰਤ ਦੇ ਵਿੱਚ ਦੇਖ ਰਹੇ ਹਾਂ, ਕਿਤੇ ਨਾ ਕਿਤੇ ਇਸ ਫੈਸਲੇ ਦੇ ਨਾਲ ਸਿੱਧੇ ਰੂਪ ਦੇ ਵਿੱਚ ਅਸਹਿਮਤੀ ਜ਼ਾਹਰ ਕੀਤੀ ਜਾ ਰਹੀ ਹੈ। ਤੁਸੀਂ ਕੀ ਸਮਝਦੇ ਹੋ? ਕੀ ਕਹਿਣਾ ਚਾਹੋਗੇ ਇਸ ਬਾਬਤ? ਕੀ ਸਮਝਦੇ ਹੋ ਇਸ ਬਾਰੇ? ਅਮਰਜੀਤ ਸਿੰਘ ਜੀ, ਦੇਖੋ, ਇਹਦਾ ਫੈਸਲਾ ਬਾਬਰੀ ਮਸਜਿਦ ਦੇ ਉੱਤੇ ਰਹਿਣੇ ਵਾਲੀ ਥਾਂ ਸੀਗੀ, ਜਿਹੜਾ ਉੱਤੇ ਬਾਰੇ ਆਇਆ ਹੈਗਾ, ਇਹ ਫੈਸਲਾ ਹੈਗਾ, ਇਹ ਇਨਸਾਫ ਨਹੀਂ ਹੈਗਾ। ਫੈਸਲਾ ਤੇ ਇਨਸਾਫ ਦੋ ਅਲੱਗ ਅਲੱਗ ਗੱਲਾਂ ਹੈਗੀਆਂ। ਫੈਸਲੇ ਵਿੱਚ ਇਨਸਾਫ ਵਿੱਚ ਉਹਦੇ ਹੁੰਦਾ ਹੈਗਾ ਕਿ ਫੈਸਲੇ ਦਾ ਭਾਵ ਹੈ ਕਿ ਇਨਸਾਫ ਕਰਿਆ ਫੈਸਲਾ। ਸੋ ਇਹ ਫੈਸਲਾ ਹੈਗਾ ਜਿਸ ਇਨਸਾਫ ਕਾਇਮ ਹੈਗਾ ਹੈ। ਇੱਕ ਬਿਲਕੁਲ ਹੀ ਜਿਹੜਾ ਵਿਸ਼ਵਾਸ ਤੇ ਆਸਥਾ ਨੂੰ ਤੱਥਾਂ ਤੇ ਹਕੀਕਤਾਂ ਦੇ ਮਤਲਬ ਉਹਨੂੰ ਅਣਗੌਲਿਆਂ ਕਰਕੇ ਵਿਸ਼ਵਾਸ ਤੇ ਆਸਥਾ ਤੇ ਇੱਕ ਪਬਲਿਕ ਓਪੀਨੀਅਨ ਜਾਂ ਬਹੁਤ ਸੰਖਿਅਕ ਵਾਦ ਦੀਆਂ ਜੋ ਫੀਲਿੰਗ ਹੈਗੀਆਂ, ਜੋ ਉਹਨਾਂ ਦੇ ਅਹਿਸਾਸਾਤ ਹੈਗੇ ਆ, ਉਹਨਾਂ ਨੂੰ ਧਿਆਨ ਚ ਰੱਖ ਕੇ ਦਿੱਤਾ ਗਿਆ ਇੱਕ ਮੋਟੀਵੇਟਡ ਫੈਸਲਾ ਹੈਗਾ ਹੈ। ਤੇ ਇਹ ਮਤਲਬ ਅੱਜ ਜਿਹੜੀ ਹਿੰਦੁਸਤਾਨ ਵਿੱਚ, ਭਾਰਤ ਵਿੱਚ ਜੋ ਸੰਸਥਾਵਾਂ ਨੇ, ਇੱਕ ਸੰਵਿਧਾਨਕ ਸੰਸਥਾਵਾਂ ਨੇ, ਚਾਹੇ ਉਹ ED ਹੈਗੀ ਹੈ, ਚਾਹੇ CBI ਹੈ, ਚਾਹੇ ਉਹ ਇਨਕਮ ਟੈਕਸ ਹੈ, ਚਾਹੇ ਉਹ ਸੁਪਰੀਮ ਕੋਰਟ ਹੈ, ਚਾਹੇ ਉਹ ਇਲੈਕਸ਼ਨ ਕਮਿਸ਼ਨ ਹੈਗਾ, ਸੋ ਜਿੰਨੀਆਂ ਵੀ, ਚਾਹੇ UGC ਹੈ, ਚਾਹੇ ਨੀਤੀ ਆਯੋਗ ਹੈ, ਜਿੰਨੀਆਂ ਵੀ ਸੰਸਥਾਵਾਂ ਨੇ, ਆਰਥਿਕ ਸੰਸਥਾਵਾਂ ਨੇ, ਸਮਾਜਿਕ ਸੰਸਥਾਵਾਂ ਨੇ, ਐਡਵੋਕੇਟਿਵ ਸੰਸਥਾਵਾਂ ਨੇ, ਉਹਨਾਂ ਸਾਰਿਆਂ ਵਿੱਚ ਜੋ ਮਤਲਬ ਇੱਕ ਖਾਸ ਤਰ੍ਹਾਂ ਦੀ ਇੱਕ ਵਿਚਾਰਧਾਰਾ, ਹਿੰਦੂਤਵਾ ਵਿਚਾਰਧਾਰਾ ਦੇ ਬੰਦਿਆਂ ਨੂੰ ਲਿਆ ਕੇ ਉੱਥੇ ਮਤਲਬ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਮੈਜੋਰਿਟੇਰੀਅਨਿਜ਼ਮ ਜਿਹੜਾ ਬਹੁਤ ਸੰਖਿਅਕਵਾਦ ਹੈਗਾ ਹੈ, ਉਹਦੇ ਹੱਕ ਚ ਭੁਗਤਾਨ ਦੀ ਜਾਂ ਉਹਦੇ ਹੱਕ ਚ ਨੀਤੀਆਂ ਕਰਨ ਦੀ, ਉਹਦੇ ਹੱਕ ਚ ਐਕਟ ਕਰਨ ਦੀ ਇੱਕ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ। ਔਰ ਜਿਹਦੇ ਚ ਜਿਹੜੀ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸੱਤਾ, ਬਹੁਤ ਜ਼ਿਆਦਾ ਸੱਤਾ ਹੈਗੀ ਹੈ, ਉਹ ਕਾਮਯਾਬੀ ਰਹੀ ਹੈਗੀ ਹੈ। ਉਹਦੇ ਵੱਲੋਂ ਕੀਤਾ ਗਿਆ ਇੱਕ ਉਹਦੇ ਵੱਲੋਂ ਇੰਜੀਨੀਅਰਡ, ਉਹਦੇ ਵੱਲੋਂ ਮਤਲਬ ਸਕੀਮ ਤਹਿਤ ਦਵਾਇਆ ਗਿਆ ਇੱਕ ਫੈਸਲਾ ਹੈਗਾ, ਜਿਹਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹੈਗਾ ਹੈ। ਔਰ ਇਹ ਫੈਸਲਾ
ਜਿਸ ਤਰ੍ਹਾਂ ਮਤਲਬ ਬਿਨਾਂ ਤੱਥਾਂ ਦੇ ਆਧਾਰ ਤਾਂ ਕੋਈ ਤੱਥ ਨਹੀਂ। ਇਸ ਗੱਲ ਦੇ ਤੱਥ ਤਾਂ ਸਾਫ਼ ਦਿਖਦੇ ਹੈਗੇ, ਅਸੀਂ ਆਪਣੇ ਅੱਖੀਂ ਦੇਖੇ ਹੈਗੇ। ਜੀ ਮੌਜੂਦਾ ਜੋ ਸਮਾਜ ਹੈਗਾ, ਦੁਨੀਆ ਹੈਗੀ, ਉੱਥੇ ਇੱਕ ਬਾਬਰੀ ਮਸਜਿਦ ਸੀਗੀ, ਉੱਥੇ ਇੱਕ ਮਸਜਿਦ ਸੀਗੀ, ਇੱਕ ਮੁਸਲਮਾਨਾਂ ਦਾ ਪੂਜਾ ਸਥਲ ਸੀਗਾ ਉੱਥੇ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਉੱਥੇ ਮਿਲਦਾ ਅਜੇ ਤੱਕ। ਜਿਹੜਾ ਪੁਖਤਾ ਸਬੂਤ ਹੈ ਆਰਕੀਓਲੋਜੀਕਲੀ, ਜਿਹੜਾ ਪੁਰਾਤਤਵ ਵਿਭਾਗ ਵੱਲੋਂ ਵੀ, ਕਿ ਇੱਥੇ ਹਾਂ ਮੰਦਿਰ ਹੀ ਸੀ ਔਰ ਰਾਮ ਇੱਥੇ ਹੀ ਜੰਮਿਆ ਸੀਗਾ, ਜੀ ਮਤਲਬ ਭਗਵਾਨ ਰਾਮ ਇੱਥੇ ਪੈਦਾ ਹੋਇਆ ਸੀ, ਤੇ ਉਹ ਏਦਾਂ ਦਾ ਕੋਈ ਸਬੂਤ ਨਹੀਂ ਮਿਲਦਾ ਹੈਗਾ। ਸੋ ਇੰਨੀ ਜਿਹੜੀ ਹੈ ਸ਼ਾਇਦ ਮਤਲਬ ਫੇਮਸ ਗਰਾਊਂਡ ਤੇ ਇੰਨੇ ਸਹੀ ਗਰਾਊਂਡ ਦੇ ਉੱਤੇ ਇਹ ਫੈਸਲਾ ਦੇ ਦੇਣਾ ਕਿ ਮੰਦਿਰ ਉੱਥੇ ਹੀ ਬਣੂਗਾ ਜਿੱਥੇ ਮਤਲਬ ਮਸਜਿਦ ਢਾਈ ਗਈ ਸੀਗੀ। ਔਰ ਇਸ ਤਰ੍ਹਾਂ ਦੇ ਨਾਲ ਇੱਕ ਨਾ ਸਿਰਫ ਇੱਕ ਹਿੰਦੂਤਵਾ ਦੇ ਐਲੀਮੈਂਟਸ ਹੈਗੇ ਆ, ਉਹਨਾਂ ਦੇ ਫਰਿੰਜ ਐਲੀਮੈਂਟਸ ਹੈ, ਚਾਹੇ ਉਹ ਵਿਸ਼ਵ ਹਿੰਦੂ ਪਰਿਸ਼ਦ ਹੈਗੀ ਹੈ, ਚਾਹੇ RSS ਹੈ, ਚਾਹੇ ਉਹ ਬਜਰੰਗ ਦਲ ਹੈ, ਚਾਹੇ ਉਹ ਸਨਾਤਨ ਸੰਸਥਾ ਹੈਗੀ ਹੈ, ਚਾਹੇ ਉਹ ਹੋਰ ਏਦਾਂ ਦੇ ਬਹੁਤ ਸਾਰੇ ਦਰਜਨਾਂ ਦੀ ਸੈਂਕੜੇ ਹਿੰਦੁਸਤਾਨ ਮਤਲਬ ਹਿੰਦੂਤਵਾ ਦੇ ਜੱਦੇ ਨੂੰ ਅੱਗੇ ਵਧਾਉਣ ਵਾਲੇ ਗੈਰ ਸਰਕਾਰੀ ਦੀ ਗੱਲ ਨਹੀਂ ਮੈਂ ਕਰਦਾ ਕਹੀ, ਗੈਰ ਸਰਕਾਰੀ ਸੰਸਥਾਵਾਂ ਨੇ, ਉਹਨਾਂ ਨੂੰ ਬਹੁਤ ਵੱਡਾ ਹੰਗਾਰਾ ਮਿਲੇਗਾ। ਔਰ ਇੱਕ ਅਜਿਹੀ ਇੱਕ ਇਹ ਪੰਡੋਰਾ ਬਾਕਸ ਖੋਲ ਦੇਊਗਾ, ਇੱਕ ਅਜਿਹਾ ਇੱਕ ਲੜੀ ਸ਼ੁਰੂ ਕਰ ਸਕਦਾ ਹੈਗਾ ਜਿਹਦੇ ਚ ਜਿਹੜਾ ਕਿ ਕਾਸ਼ੀ ਵੀ ਤੇ ਮਥੁਰਾ ਵੀ ਤੇ ਹੋਰ ਥਾਵਾਂ ਤੇ ਜਿਹੜੇ ਹਿੰਦੂਤਵ ਦੇ ਐਲੀਮੈਂਟਸ ਹੈਗੇ, ਹਿੰਦੂ ਦੀਆਂ ਫੋਰਸਿਸ ਹੈਗੀਆਂ ਜਿਹੜੀਆਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਤੇ ਤੁਲੀਆਂ ਹੋਈਆਂ ਜਾਂ ਉੱਧਰ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਦੂਜੀਆਂ ਜਿਹੜੀਆਂ ਥਾਵਾਂ ਦੀਆਂ ਪਹਿਲੇ ਕਹਿ ਰਹੇ ਜੀ ਵਿਵਾਦਿਤ ਹੈਗੀਆਂ, ਤੁਸੀਂ ਜਿਸ ਮਰਜ਼ੀ ਬਿਲਡਿੰਗ ਨੂੰ ਜਿਸ ਮਰਜ਼ੀ ਥਾਂ ਨੂੰ ਕਹਿ ਰਹੇ ਕਿ ਹਾਂ ਇੱਥੇ ਸਲਾਨਾ, ਇੱਕੋ ਗੱਲ ਥੋੜੀ ਪਾਉਂਦੀ, ਇੱਕੋ ਤਰ੍ਹਾਂ ਥੋੜੀ, ਇੱਕੋ ਕਿਤਾਬ ਥੋੜੀ ਹੈ ਕਿ ਤੁਸੀਂ ਜੋ ਤੁਹਾਡੀ ਆਸਥਾ ਤੁਹਾਡੇ ਦਿਲ ਚ ਹੈਗੀ ਹੈ ਤੁਸੀਂ ਉਸ ਮੁਤਾਬਕ ਦੀ ਸੱਤਾ ਜਾਈਏ, ਕਿਉਂਕਿ ਹੁਣ ਤੁਹਾਡੀ ਜਿਹੜੀ ਮਤਲਬ ਇੱਕ ਤਾਕਤ ਤੁਸੀਂ ਬਣ ਚੁੱਕੇ ਹੋ ਸਿਆਸੀ ਤੌਰ ਤੇ, ਤਾਂ ਤੁਸੀਂ ਹਰ ਚੀਜ਼ ਨੂੰ ਮਾਈਨੋਰਟੀ ਦਾ ਜਾਂ ਘੱਟ ਗਿਣਤੀਆਂ ਦਾ ਜਾਂ ਦਲਿਤਾਂ ਦਾ ਜਾਂ ਔਰਤਾਂ ਦਾ ਜੋ ਉਹਨਾਂ ਦੀਆਂ ਮਤਲਬ ਇੱਕ ਆਕਾਂਖਸ਼ਾਵਾਂ ਹੈਗੀਆਂ, ਉਹਨਾਂ ਦੀ ਆਜ਼ਾਦੀ ਹੈਗੀ ਹੈ, ਉਹਨਾਂ ਦੀ ਵਿਚਰਨ ਦੀ ਆਜ਼ਾਦੀ ਹੈ, ਘੱਟ ਗਿਣਤੀਆਂ ਦੀ ਆਪਣੇ ਆਸਥਾ ਨੂੰ ਮੰਨਣ ਦੀ ਆਜ਼ਾਦੀ ਹੈ, ਉਹਨੂੰ ਟੈਟ ਹੀ ਕਰਕੇ ਤੁਸੀਂ ਉੱਥੇ ਹਿੰਦੂ ਸੰਸਥਾਵਾਂ ਖੜੀਆਂ ਕਰੋ ਜਾਂ ਹਿੰਦੂ ਮਤਲਬ ਯਾਦਗਾਰਾਂ ਖੜੀਆਂ ਕਰੋ। ਇਹ ਬਿਲਕੁਲ ਹੀ ਗੈਰ ਜਮਹੂਰੀ ਔਰ ਬਿਲਕੁਲ ਹੀ ਗੈਰ ਲੋਕਤਾਂਤਰਿਕ ਔਰ ਬਿਲਕੁਲ ਹੀ ਇੱਕ ਫਾਸ਼ੀਵਾਦੀ ਹੈਗਾ ਇੱਕ ਫੈਸਲਾ ਆਇਆ ਹੈਗਾ, ਜਿਹਦੇ ਚ ਬਦਕਿਸਮਤੀ ਨੂੰ ਜਿਹੜਾ ਸੱਚ ਦਾ ਮੰਦਿਰ, ਇਨਸਾਫ ਦਾ ਮੰਦਿਰ ਕਿਹੜੀ ਜਾਂਦੀ ਸੁਪਰੀਮ ਕੋਰਟ ਵੀ ਇਹਦਾ ਸ਼ਿਕਾਰ ਹੋਈ ਹੈਗੀ ਹੈ। ਔਰ ਉਹ ਬਹੁਤ ਸੰਖਿਕਵਾਦ ਜਿਹੜੇ ਪਬਲਿਕ ਓਪੀਨੀਅਨ ਜਾਂ ਮਤਲਬ ਆਸਥਾ ਤੇ ਵਿਸ਼ਵਾਸ ਨੂੰ ਦੇ ਉੱਤੇ ਖੜ ਕੇ ਫੈਸਲਾ ਕੀਤਾ ਗਿਆ, ਨਾ ਕਿ ਤੱਥਾਂ ਦੀ ਖੋਜ ਦੇ ਆਧਾਰ ਤੇ ਫੈਸਲਾ ਹੋਇਆ। ਜੀ ਡਾਕਟਰ ਸਾਹਿਬ, ਇੱਕ ਇਹਦੇ ਵਿੱਚ ਫੈਕਟਰ ਇਹ ਨਜ਼ਰ ਆਉਂਦਾ ਵੀ ਸਰਕਾਰ ਦੀ ਜਿਹੜੀ ਨੀਤੀ ਇਹ ਹੈਗੀ ਹੈ ਜਾਂ ਜਿਹੜਾ ਇਹ ਫੈਸਲਾ ਆਇਆ ਕਿਤੇ ਨਾ ਕਿਤੇ ਸਰਕਾਰ ਦੀ ਜਿਹਦੇ ਵਿੱਚ ਮਿਲੀ ਭੁਗਤ ਹੈ, ਇੱਕ ਤਾਂ ਇਹ ਵੀ ਉਹਨਾਂ ਦਾ ਥਾਟ ਹੈ RSS ਦਾ, BJP ਦਾ ਜਿਹੜਾ ਹਿੰਦੂਤਵੀ ਏਜੰਡਾ ਹੈ ਉਹਨੂੰ ਫੋਲੋ ਕਰਦਿਆਂ ਉਹ ਟ੍ਰਿਪਲ ਤਲਾਕ ਦਾ ਮਾਮਲਾ ਹੋਵੇ, ਧਾਰਾ 370 ਦਾ ਹੋਵੇ ਤੇ ਫਿਰ ਸੁਪਰੀਮ ਕੋਰਟ ਦਾ ਅਯੋਧਿਆ ਦੇ ਉੱਤੇ ਫੈਸਲਾ ਆਉਣਾ, ਇਹ ਇੱਕ ਲੜੀ ਦੇ ਵਿੱਚ ਨਜ਼ਰ ਆਉਂਦੇ ਨੇ। ਤੇ ਦੂਜੀ ਗੱਲ ਇਹ ਨਜ਼ਰ ਆਉਂਦੀ ਹੈ ਵੀ ਭਾਰਤ ਦੇ ਵਿੱਚ ਜਿਹੜੇ ਇਸ਼ੂਜ਼ ਹੈਗੇ ਨੇ ਉਹ ਅਨਐਮਪਲੋਇਮੈਂਟ ਦਾ ਹੋਵੇ, ਬੇਰੁਜ਼ਗਾਰੀ ਦੀ ਗੱਲ ਹੋਵੇ, ਜਿਹੜੀ GDP ਹੈਗੀ ਹੈ ਉਹ ਕਿੰਨੀ ਲੋ ਹੈ, ਕਿਸਾਨੀ ਕਿਸ ਕਗਾਰ ਤੇ ਜਿਹੜੀ ਜਾ ਕੇ ਖੜੀ ਹੈ, ਜਮੀ ਮਰਨ ਕੰਢੇ ਆਈ ਹੋਈ ਹੈ। ਸੋ ਇੱਕ ਪਾਸੇ ਇਕਨੋਮਿਕਲ ਇਸ਼ੂਜ਼ ਨੇ ਤੇ ਦੂਜੇ ਪਾਸੇ ਏਜੰਡਾ ਕੀ, ਇਹਦੇ ਬਿਹਾਈਂਡ ਰੀਜ਼ਨ ਕੀ ਨਜ਼ਰ ਆਉਂਦਾ ਤੁਹਾਨੂੰ ਇਸ ਫੈਸਲੇ ਦੇ ਪਿੱਛੇ? ਦੇਖੋ ਇਹਦੇ ਚ ਰੀਜ਼ਨ ਤਾਂ ਇਹ ਹੈ ਕਿ ਬੇਸਿਕ ਤਾਂ ਜਿਹੜਾ ਹੈ ਕਿ ਵੀ ਇਹਨਾਂ ਨੂੰ ਲੱਗਦਾ ਕਿ ਭਾਰਤ ਵਿੱਚ ਬਹੁਤ ਚਿਰ ਬਾਅਦ ਇੱਕ ਹਿੰਦੂ ਮਤਲਬ ਹਿੰਦੂਤਵ ਦਾ ਜਾਂ ਹਿੰਦੂ ਤਾਕਤਾਂ ਮਤਲਬ ਉਹਨਾਂ ਦੀ ਸਰਕਾਰ ਬਣੀ ਹੈਗੀ ਹੈ ਤੇ ਉਹਨੂੰ ਅਸੀਂ ਪੱਕੇ ਪੈਰੀ ਕਰਨਾ, ਉਹਨੂੰ ਪੁਖਤਾ ਕਰਨਾ ਹੈਗਾ। ਔਰ ਸੰਸਥਾਵਾਂ ਅੰਦਰ ਕੋਸਟੈਟ ਕਰਕੇ ਜੋ ਸੰਸਥਾਵਾਂ ਦਾ ਜਮਹੂਰੀ ਧਰਮ ਨਿਰਪੱਖ ਇੱਕ ਇਨਸਾਫ ਸਭ ਕਰੈਕਟਰ ਸੀਗਾ ਉਹਨੂੰ ਬਦਲ ਕੇ ਇੱਕ ਵਿਸ਼ੇਸ਼ ਰੰਗ ਚ ਰੱਖਣਾ, ਭੰਨੇ ਰੰਗ ਚ ਰੱਖਣਾ ਹੈਗਾ। ਤੇ ਉਹਦੀ ਐਗਜ਼ਾਮਪਲਾਂ ਬਹੁਤ ਪਿਛਲੇ 5 ਸਾਲਾਂ 6 ਸਾਲਾਂ ਮਿਲਦੀਆਂ ਨੇ। ਤੇ ਦੂਜਾ ਜੋ ਕਾਰਪੋਰੇਟ ਪੱਖੀ ਜੋ ਆਰਥਿਕਤਾ ਹੈਗੀ ਆ, ਅੰਬਾਨੀਆਂ ਅਡਾਨੀਆਂ ਜੈਸਾ ਵੀ ਵੱਡੇ ਸਰਮਾਏਦਾਰ ਹੈ, ਇਹਨਾਂ ਦੇ ਪੱਖੇ ਜਿਸ ਤਰ੍ਹਾਂ ਦੇ ਲੱਖਾਂ ਕਰੋੜ ਰੁਪਏ ਦੇ ਜੋ ਕਰਜ਼ੇ ਸੀਗੇ ਉਹ ਮਾਫ ਕੀਤੇ ਗਏ, ਬੈਡ ਲੋਨਸ ਕਹਿ ਕੇ ਜਾਂ ਨਾਨ ਪਰਫਾਰਮਿੰਗ ਅਸੈਟਸ ਕਹਿ ਕੇ, ਔਰ ਲੋਕਾਂ ਦੇ ਪੈਸੇ ਨਾਲ ਉਹ ਤਾਰੇ ਗਏ ਹੈਗੇ ਹੈ, ਉਹ ਖਤਮ ਕੀਤੇ ਗਏ, ਲੋਕਾਂ ਦਾ ਪੈਸਾ ਖਤਮ ਕੀਤਾ ਗਿਆ। ਉਹਦੇ ਨਤੀਜੇ ਵਜੋਂ ਜਿਹੜੀ ਮਤਲਬ ਇਕੋਨਮੀ ਹੈਗੀ ਹੈ ਉਹ ਕਿਸਾਨੀ ਸੰਕਟ ਕਰਕੇ ਤੇ ਕਾਰਪੋਰੇਟ ਸੈਕਟਰ ਦੇ ਇਨਵੈਸਟਮੈਂਟ ਨਾ ਕੰਮ ਕਰਕੇ ਲੋਕਾਂ ਤੇ ਜਿਹੜੀ ਖਪਤ ਹੈਗੀ ਹੈ, ਲੋਕਾਂ ਦੀ ਪਰਚੇਜ਼ਿੰਗ ਪਾਵਰ ਇੰਨੀ ਘੱਟ ਚੁੱਕੀ ਹੈਗੀ ਹੈ ਕਿ ਹਰ ਖੇਤਰ ਵਿੱਚ, ਚਾਹੇ ਉਹ ਰੀਅਲ ਸਟੇਟ ਆ, ਚਾਹੇ ਉਹ
ਆਟੋਮਾਈਜ਼ ਸੈਕਟਰ ਹੈ, ਚਾਹੇ ਉਹ ਟੈਕਸਟਾਈਲ ਸੈਕਟਰ ਹੈ, ਮੈਂ ਕਿਹੜੇ ਕਿਹੜੇ ਸੈਕਟਰ ਦਾ ਨਾਂ ਲਿਆਵਾਂ ਕਿ ਹਰ ਥਾਂ ਜਿਹੜੀ ਖਪਤ ਹੈ ਉਹ ਬਹੁਤ ਘਟੀ ਰਹੀ ਹੈ, ਜਿਸ ਕਰਕੇ ਮੰਡੀ ਪਿੱਛੋਂ ਜਾਂ ਡਿਮਾਂਡ ਹੀ ਹੈ ਨਹੀਂ ਤਾਂ ਪ੍ਰੋਡਕਸ਼ਨ ਕਿੱਥੋਂ ਹੋਊਗੀ, ਪ੍ਰੋਡਕਸ਼ਨ ਹੈ ਨਹੀਂ ਤਾਂ ਪਿੱਛੇ ਛਾਂਟੀਆਂ ਹੋਣਗੀਆਂ ਤੇ ਵਰਕਰ ਸੜਕਾਂ ਦੇ ਆਉਣਗੇ, ਵਿਹਲੇ ਹੋਣਗੇ। ਤੇ ਇੱਕ ਲੜੀ ਹੈਗੀ ਹੈ ਜਿਹੜੀ ਵੀ ਭਾਜਪਾ ਦੀ ਜਦੋਂ ਦੀ ਸੱਤਾ ਚ ਆਈ ਹੈ, ਲਗਾਤਾਰ ਜਿਹੜੀ GDP ਹੈਗੀ ਹੈ ਉਹ ਗਿਰਦੀ ਜਾ ਰਹੀ ਹੈਗੀ ਹੈ, ਲਗਾਤਾਰ ਅਨਇੰਪਲੋਇਮੈਂਟ ਵੱਧਦੀ ਜਾ ਰਹੀ ਹੈਗੀ ਹੈ, ਲਗਾਤਾਰ ਜਿਹੜੇ ਬਾਕੀ ਜਿਹੜੇ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਪੈਰਾਮੀਟਰ ਹੈਗੇ ਹੈ, ਚਾਹੇ ਉਹ ਹੰਗਰ ਇੰਡੈਕਸ ਹੈਗਾ, ਚਾਹੇ ਉਹ ਪਾਵਰਟੀ ਇੰਡੈਕਸ ਹੈਗਾ ਹੈ, ਚਾਹੇ ਉਹ ਜੈਂਡਰ ਡਿਵੈਲਪਮੈਂਟ ਇੰਡੈਕਸ ਹੈ, ਚਾਹੇ ਉਹ ਮਤਲਬ ਹਿਊਮਨ ਡਿਵੈਲਪਮੈਂਟ ਇੰਡੈਕਸ ਹੈ, ਸਾਰਿਆਂ ਦੇ ਮਾਮਲੇ ਵਿੱਚ ਭਾਰਤ ਦਾ ਥਾਂ ਹੈ ਲਗਾਤਾਰ ਕੌਮਾਂਤਰੀ ਜੋ ਮਤਲਬ ਕਤਾਰਬੰਦੀ ਹੈ ਉਹਦੇ ਨੀਚੇ ਦਿਖਦਾ ਜਾ ਰਿਹਾ ਹੈਗਾ, ਕਿਉਂਕਿ ਭਾਰਤ ਦੀ ਸਰਕਾਰ ਜੋ ਮੌਜੂਦਾ ਸਰਕਾਰ ਹੈ ਭਾਜਪਾ ਦੀ, ਇਹ ਕਿਸਾਨ ਵਿਰੋਧੀ ਹੈਗੀ ਹੈ, ਮਜ਼ਦੂਰ ਵਿਰੋਧੀ ਹੈਗੀ ਹੈ, ਇਹ ਘੱਟ ਗਿਣਤੀਆਂ ਦੇ ਵਿਰੋਧੀ ਹੈ, ਇਹ ਦਲਿਤਾਂ ਦੇ ਵਿਰੋਧੀ ਹੈ, ਇਹ ਔਰਤਾਂ ਦੇ ਵਿਰੋਧੀ ਹੈ। ਇਹਦਾ ਇੱਕੋ ਇੱਕ ਏਜੰਡਾ ਹੈਗਾ ਕਿ ਕਾਰਪੋਰੇਟ ਸੈਕਟਰ ਨੂੰ ਕਿਵੇਂ ਉਹਨੂੰ ਵੱਧ ਤੋਂ ਵੱਧ ਬਖਸ਼ਿਸ਼ਾਂ ਦੇ ਕੇ, ਕਿਉਂਕਿ ਕਾਰਪੋਰੇਟ ਫੰਡਿੰਗ ਨਾਲ ਹੀ ਇਹ ਸਰਕਾਰ ਫੋਨ ਵਿੱਚ ਆਈ ਹੈ। ਬਹੁਤ ਸਾਰਾ ਪੈਸਾ ਉਹਨਾਂ ਨੇ ਇਨਵੈਸਟਮੈਂਟ ਦੇ ਤੌਰ ਤੇ BJP ਨੂੰ ਸੱਤਾ ਲਿਆਉਣ ਵਾਸਤੇ ਲਾਇਆ ਹੈਗਾ। ਇਹ ਤਾਂ ਹੁਣ ਮੁੱਲ ਵੱਟਦੇ ਪਏ ਨੇ। ਲੋਕਾਂ ਜੋ ਨੌਜਵਾਨ ਨੇ, ਜੋ ਕਿਸਾਨ ਨੇ, ਜੋ ਆਮ ਲੋਕ ਨੇ, ਉਹ ਮਤਲਬ ਜਿੱਥੇ ਮਰਜ਼ੀ ਜਾਣ, ਉਹ ਜਿਵੇਂ ਮਰਜ਼ੀ ਮਰਨ, ਨਾ ਉਹ ਰੋਟੀ ਖਾਣ ਜੋਗੇ, ਨਾ ਉਹ ਇਲਾਜ ਕਰਾਉਣ ਜੋਗੇ, ਨਾ ਉਹ ਪੜ੍ਹਾਈ ਕਰਨ ਜੋਗੇ, ਨਾ ਉਹ ਬੱਚੇ ਪਾਲਣ ਜੋਗੇ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਆਮ ਲੋਕਾਂ ਦਾ ਜੋ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਜੋ ਹਾਲ ਹੈਗਾ ਹੈ ਉਹ ਕਾਫੀ ਖਸਤਾ ਹਾਲ ਚੋਂ ਗੁਜ਼ਰ ਰਹੇ ਨੇ। ਭੁੱਖਮਰੀ ਵਰਗੀ ਹਾਲਤ ਮਤਲਬ ਮੁਲਕ ਵਿੱਚ ਪੈਦਾ ਹੋ ਰਹੀ ਹੈ। ਔਰ ਇਹਦੇ ਉੱਪਰ ਜਿਹੜੀ ਇਸ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਗੈਰ ਲੋਕਾਂ ਦੀ ਜ਼ਿੰਦਗੀ ਤੋਂ ਜਿਹੜੇ ਦਾ ਵਾਸਤਾ ਹੀ ਨਹੀਂ ਹੈਗਾ, ਜਿਹੜੇ ਬਾਕੀ ਮੁੱਦੇ ਹੈਗੇ, ਧਾਰਮਿਕ ਮੁੱਦੇ ਹੈਗੇ, ਹਿੰਦੂਤਵਵਾਦੀ ਮੁੱਦੇ ਹੈਗੇ, ਉਹਨਾਂ ਨੂੰ ਫੋਕਸ ਕਰਕੇ ਉਹ ਲੋਕਾਂ ਨੂੰ ਭੁਲਾ ਦੇਣਾ ਚਾਹੁੰਦੇ ਹੈ ਕਿ ਤੁਹਾਡੀ ਜ਼ਿੰਦਗੀ ਜ਼ਿੰਦਗੀ ਕਿੱਧਰ ਨੂੰ ਤੁਰਨੀ ਚਾਹੀਦੀ ਹੈ, ਖੁਸ਼ਹਾਲੀ ਵੱਲ, ਤਰੱਕੀ ਵੱਲ, ਵਿਕਾਸ ਵੱਲ। ਉਹ ਤੋਂ ਮੋੜਾ ਦੇ ਕੇ ਉਹਨਾਂ ਨੂੰ ਰਾਮ ਜਨਮ ਭੂਮੀ ਧਾਰਾ 370 ਜਾਂ ਧਾਰਾ 35 ਸਕ੍ਰੈਪ ਕਰਨੀ ਹੈਗੀ ਹੈ। ਤਾਂ ਕੱਲ ਨੂੰ ਕਾਨੂੰਨ ਸਿਵਲ ਕੋਡ ਦੀ ਗੱਲ ਕਰ ਸਕਦੇ ਹੈ। ਕੱਲ ਨੂੰ ਮੰਦਿਰ ਬਣਾਉਣ ਵਾਸਤੇ ਸਾਰਾ ਮੁਲਕ ਸਿਰ ਤੇ ਇੱਟਾਂ ਚੁੱਕ ਕੇ ਨੂੰ ਤੁਰ ਸਕਦਾ ਹੈਗਾ ਹੈ। ਪੰਜਾਬ ਚ ਮਿੰਟਾਂ ਆ ਗਈ ਕਿ ਕੁਝ ਲੋਕ ਖੇਤੋਂ ਵੀ ਸਿਰ ਤੇ ਇੱਟਾਂ ਚੁੱਕ ਕੇ ਉੱਥੇ ਜਾ ਸਕਦੇ ਹੈਗੇ ਹੈ। ਮਤਲਬ ਇੱਕ ਉਹ ਜਿਹੜਾ ਧਾਰਮਿਕ ਮਾਹੌਲ ਬਣਾ ਕੇ ਹਿੰਦੂਤਵ ਦਾ ਉਹਦੇ ਵਿੱਚ ਲੋਕਾਂ ਨੂੰ ਨਸ਼ੇੜੀ ਬਣਾ ਕੇ ਉਹਨਾਂ ਨੂੰ ਵਰਤਿਆ ਜਾਊਗਾ। ਔਰ ਲੋਕਾਂ ਦੇ ਅਸਲ ਮੁੱਦਿਆਂ ਤੋਂ ਜਿਹੜੀ ਲੋਕਾਂ ਦੀ ਜਿਹੜੀ ਲੜਾਈ ਹੈਗੀ ਹੈ ਉਹਨੂੰ ਖਤਮ ਕੀਤਾ ਜਾ ਰਿਹਾ, ਉਹਨੂੰ ਮਤਲਬ ਮੱਥਾ ਪਾਇਆ ਜਾ ਰਿਹਾ ਤਾਂ ਕਿ ਲੋਕ ਆਪਣੀ ਅਸਲੀ ਜ਼ਿੰਦਗੀ ਦੇ ਮੁੱਦਿਆਂ ਤੇ ਉਹ ਕੰਮ ਨਾ ਕਰ ਸਕਣ, ਅੱਗੇ ਨਾ ਵੱਧ ਸਕਣ ਤੇ ਸਰਕਾਰ ਦੇ ਗੱਲ ਨਾ ਪੈਣ। ਜੀ ਡਾਕਟਰ ਗਾਂਧੀ, ਜੇ ਇਸ ਲੜੀ ਦੇ ਤਹਿਤ ਦੇਖਣਾ ਹੋਵੇ, ਜਿਹੜੀ ਅਸੀਂ ਗੱਲ ਕੀਤੀ ਹੈ ਵੀ ਜਿਹੜਾ ਏਜੰਡਾ ਹਿੰਦੂਤਵੀ ਏਜੰਡਾ ਹੈ ਉਹਨੂੰ ਲਾਗੂ ਕੀਤਾ ਜਾ ਰਿਹਾ ਹੈ, ਅਤੇ ਜਦੋਂ ਬਾਬਰੀ ਮਸਜਿਦ ਢਾਹੀ ਗਈ ਸੀ ਉਦੋਂ ਇਹ ਨਾਅਰਾ ਲਾਇਆ ਗਿਆ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਕਾਸ਼ੀ ਮਥੁਰਾ ਬਾਕੀ ਹੈ। ਅਤੇ ਫਿਰ ਅੱਜ ਤਾਜ ਮਹਿਲ ਦੀ ਗੱਲ ਹੋਵੇ ਜਾਂ ਦਿੱਲੀ ਦੇ ਵਿੱਚ ਜਾਮਾ ਮਸਜਿਦ ਦੀ ਗੱਲ ਹੋਵੇ, ਇਹਨਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਵੀ ਇਹ ਵੀ ਹਿੰਦੂ ਜਿਹੜੇ ਮੰਦਰ ਹੈਗੇ ਆ ਉਹਨਾਂ ਨੂੰ ਢਾਹ ਕੇ ਮੁਗਲਾਂ ਵੱਲੋਂ ਬਣਾਏ ਗਏ ਸੀ। ਸੋ ਜੇ ਇਹ ਲਾਈਨ ਇਸੇ ਤਰ੍ਹਾਂ ਕੰਟੀਨਿਊ ਰਹਿੰਦੀ ਹੈ, ਏਜੰਡਾ ਜਾਰੀ ਰਹਿੰਦਾ, ਤਾਂ ਇਹ ਗੱਲ ਜਾ ਕੇ ਖ਼ਤਮ ਕਿੱਥੇ ਹੋਵੇਗੀ? ਇਹ ਜੀ ਏਜੰਡਾ ਇਸ ਤਰ੍ਹਾਂ ਜਾਰੀ ਨਹੀਂ ਰਹਿ ਸਕਦਾ ਹੈਗਾ। ਮੇਰਾ ਖਿਆਲ ਹੈ ਕਿ ਪੁਰਾਣੇ ਜ਼ਮਾਨੇ ਚ ਹਿਟਲਰ ਦਾ ਮਤਲਬ ਜਿਹੜਾ ਫਾਸ਼ੀਵਾਦ ਸੀ ਉਹਨਾਂ ਦੁਨੀਆ ਨੂੰ ਵਕਤ ਪਾਇਆ ਸੀਗਾ, ਜਾਂ ਦੁਨੀਆ ਚ ਜੋ ਯੂਦੀਆਂ ਦੇ ਨਾਲ ਕੀਤੀ ਸੀਗੀ ਜਾਂ ਹੋਰ ਥਾਵਾਂ ਤੇ ਹੋਇਆ ਸੀਗਾ, ਉਹ ਰਿਪੀਟ ਨਹੀਂ ਹੋ ਸਕਦਾ ਹੈਗਾ। ਉਹ ਹਿੰਦੁਸਤਾਨ ਚ ਘੱਟੋ ਘੱਟ ਇਸ ਤਰ੍ਹਾਂ ਦੀਆਂ ਤਾਕਤਾਂ ਹੈਗੀਆਂ ਅਜੇ ਵੀ ਜਿਹੜੀਆਂ ਇਸਦਾ ਵਿਰੋਧ ਕਰਨੀਆਂ, ਔਰ ਇਹ ਵਿਰੋਧ ਹਲਕਾ ਤੱਕ ਆਏਗਾ। ਮੁਸਲਿਮ ਭਾਈਚਾਰਾ ਵੀ ਕਰੇਗਾ, ਹਿੰਦੂ ਭਾਈਚਾਰੇ ਦੇ ਜਿਹੜੇ ਸੀਨੀਅਰ ਐਲੀਮੈਂਟ ਹੈ, ਜਿਹੜੇ ਸਮਝਦਾਰ ਲੋਕ ਨੇ, ਜਿਹੜੇ ਭਾਰਤ ਦੀ ਜੋ ਭਾਰਤ ਦੀ ਇੱਕ ਬਹੁਲਤਾ ਹੈਗੀ ਹੈ, ਜੋ ਭਾਰਤ ਦਾ ਮਤਲਬ ਇੱਕ ਜਿਹਨੂੰ ਕਹਿੰਦੇ ਆ ਕਿ ਕੰਪੋਜ਼ਿਟ ਕਲਚਰ ਹੈਗਾ, ਜਿਹੜਾ ਕਿ ਗੰਗਾ ਜਮਨੀ ਤਹਿਜ਼ੀਬ ਹੈਗੀ ਹੈ, ਉਹਦੀ ਗੱਲ ਕਰਦੇ ਹੈਗੇ ਆ, ਸਾਂਝੇ ਭਾਰਤ ਦੀ ਗੱਲ ਕਰਦੇ ਆ। ਔਰ ਧਰਮ ਪੱਖ ਸ਼ਕਤੀਆਂ ਨੇ, ਉਹਨਾਂ ਦਾ ਤਦਾਦ ਵੀ ਘੱਟ ਨਹੀਂ, ਉਹਨਾਂ ਦਾ ਨੰਬਰ ਵੀ ਘੱਟ ਨਹੀਂ ਹੈਗਾ। ਫਿਰ ਵੱਡੀ ਕਿ ਸਾਇੰਸ ਹੈਗੀ ਹੈ, ਬੱਚੇ ਨਵੀਂ ਪੀੜ੍ਹੀ ਆ ਚੁੱਕੀ ਹੈਗੀ ਹੈ। ਹਿਟਲਰ ਤੋਂ ਬਾਅਦ ਬਹੁਤ ਕੁਛ ਜਿਹੜੇ ਭੇਟ ਹੈਗੇ ਲੋਕਾਂ ਸਾਹਮਣੇ
ਜਿਹੜੇ ਪਹਿਲਾਂ ਇਹਨਾਂ ਨੇ ਬਣਾਏ ਹੋਏ ਸੀਗੇ ਮਿਕਸ ਸੀਗੀਆਂ, ਉਹ ਟੁੱਟੀਆਂ ਹੈਗੀਆਂ ਤੇ ਬੱਚੇ ਨਵੀਂ ਪੀੜ੍ਹੀ ਆਈ ਹੈ, ਵਿਗਿਆਨ ਦੇ ਯੁੱਗ ਦੀ ਪੀੜ੍ਹੀ ਹੈਗੀ ਹੈ। ਇਹ ਪੀੜ੍ਹੀ ਇਹਨਾਂ ਗੱਲਾਂ ਨੂੰ ਉਹ ਜ਼ਿੰਦਗੀ ਦੇ ਅਸਲੀ ਬੰਦਿਆਂ ਵੱਲ ਜਾਊਗੀ, ਨਾ ਕਿ ਇਹਨਾਂ ਗੱਲਾਂ ਵੱਲ ਬਾਕੀ ਨਾਲ ਕੋਈ ਰੁਚੀ ਹੈਗੀ ਹੈ। ਔਰ ਇਹ ਠੀਕ ਹੈ ਕਿ ਕੁਛ ਇੱਕ ਹਜ਼ਾਰ ਪੇੜ ਵਰਕਰ ਰੱਖ ਕੇ 30, 40, 50,000, 2 ਲੱਖ 2 ਲੱਖ ਤੁਸੀਂ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪਰ ਵਿਸ਼ਾਲ ਪੈਮਾਨੇ ਤੇ ਜੋ ਇੱਕ ਮਨਾਂ ਦਾ ਜਮਹੂਰੀਕਰਨ ਹੈ, ਜੋ ਚੇਤਨਾ, ਜੋ ਮਨੁੱਖਵਾਦੀ ਪੈਦਾ ਹੈਗਾ, ਉਹ ਵੀ ਬਰਾਬਰ ਹਿੰਦੁਸਤਾਨ ਵਿੱਚ ਖੜਾ ਹੋ ਰਿਹਾ ਹੈਗਾ। ਇੱਕ ਨੈਰੇਟਿਵ ਨਵਾਂ ਵੀ ਖੜਾ ਹੋ ਰਿਹਾ ਕਿ ਇਹ ਗਲਤ ਹੈਗਾ ਹੈ, ਇਹ ਸਭ ਦਾ ਸਾਂਝਾ ਮੁਲਕ ਹੈ, ਇਹਦੀ ਵਿਲੱਖਣਤਾ, ਇਹਦੀ ਖੂਬਸੂਰਤੀ ਹੈਗੀ ਹੈ। ਇਹ ਗੁਲਦਸਤਾ ਤਾਂ ਹੀ ਚੰਗਾ ਲੱਗਦਾ ਕਿਉਂਕਿ ਇਹ ਰੰਗ ਬਿਰੰਗੇ ਫੁੱਲ ਹੈਗੇ ਆ। ਇਹਨੂੰ ਜੇ ਇੱਕੋ ਫੁੱਲਾਂ ਨਾਲ ਗੁਲਦਸਤੇ ਨੂੰ ਭਰ ਦਿਓਗੇ ਤਾਂ ਉਹਦੀ ਜਿਹੜੀ ਸੁਨੱਖਪਣਾ ਹੈਗਾ, ਉਹਦੀ ਜਿਹੜੀ ਸਾਪਣ ਹੈਗਾ ਹੈ, ਉਹ ਮਰ ਜਾਊਗਾ। ਏਦਾਂ ਦੇ ਵਿਚਾਰ ਲਗਾਤਾਰ ਸਮਾਜ ਵਿੱਚ ਜ਼ੋਰ ਤਕੜਿਆਈ ਫੜ ਰਹੇ ਹੈ, ਜ਼ੋਰ ਬਣ ਰਹੇ ਹੈ। ਔਰ ਅਸੀਂ ਉਹਨਾਂ ਦੀ ਜਿੰਦੀ ਜਾਰੀ ਪੰਜਾਬ ਚ ਅਸੀਂ ਮੈਂ ਇਕੱਲਾ ਨਹੀਂ, ਅਸੀਂ ਇਕੱਲੇ ਨਹੀਂ, ਅਸੀਂ ਹਜ਼ਾਰਾਂ ਦੀ ਗਿਣਤੀ ਕਸ਼ਮੀਰ ਦੇ ਮਾਮਲੇ ਵਿੱਚ ਵੀ ਦੇਖਿਆ ਹੋਊਗਾ ਕਿ ਸਭ ਤੋਂ ਵੱਧ ਜੇ ਕਿਤੇ ਵਿਰੋਧ ਹੋਇਆ ਮਤਲਬ ਤਾਂ ਉਹ ਪੰਜਾਬ ਵਿੱਚ ਮੁਜ਼ਾਹਰੇ ਹੋਏ ਨੇ। 11 ਥਾਵਾਂ ਤੇ ਪੰਜਾਬ ਵੱਡੇ ਮੁਜ਼ਾਹਰੇ ਹੋਏ ਨੇ, 11 ਸ਼ਹਿਰਾਂ ਚ, ਅੰਮ੍ਰਿਤਸਰ, ਜਲੰਧਰ, ਨਵਾਂ ਸ਼ਹਿਰ, ਬਠਿੰਡਾ, ਰਾਮਪੁਰ, ਬਰਨਾਲਾ, ਚੰਡੀਗੜ੍ਹ, ਮੋਹਾਲੀ ਤੇ ਲੁਧਿਆਣਾ ਤੇ ਬਹੁਤ ਵੱਡੇ ਕਾਬਿਲ ਸਾਈਜ਼ੇਬਲ ਨੰਬਰ ਦੇ ਮੁਜ਼ਾਹਰੇ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਹੋਏ ਨੇ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਲ ਇਜ਼ ਨਾਟ ਗੋਨ, ਇਹ ਸਭ ਕੁਝ ਮਰਦੀ ਹੈ। ਸਾਰੇ ਲੋਕੀ ਕਤਾਰ ਲਾ ਕੇ ਖੜੇ ਨਹੀਂ ਹੋਏ, ਬੀਜੇਪੀ ਸਾਹਮਣੇ ਡੰਡੌਤ ਨਹੀਂ ਹੋਏ। ਅਸੀਂ ਆਪਣੀ ਗਰਦਨ ਚੁੱਕ ਕੇ, ਧੌਣ ਚੁੱਕ ਕੇ, ਬੜੇ ਫਖਰ ਨਾਲ ਪੰਜਾਬੀ ਹੋਣ ਦੇ ਨਾਤੇ, ਇੱਕ ਮਤਲਬ ਇਨਸਾਫ ਪਸੰਦ ਮਨੁੱਖ ਹੋਣ ਦੇ ਨਾਤੇ ਅਸੀਂ ਬੀਜੇਪੀ ਦੇ ਜਿਹੜਾ ਰਾਤ ਹੈਗਾ ਹੈ, ਜਿਹੜਾ ਉਹਦਾ ਮਤਲਬ ਬੁਲਡੋਜ਼ ਕਰਨ ਦਾ ਜੋ ਇੱਕ ਉਹਦਾ ਨਜ਼ਰੀਆ ਹੈਗਾ ਹੈ, ਉਹਦੇ ਖਿਲਾਫ ਅਸੀਂ ਖੜੇ ਹੈਗੇ ਜੀ। ਔਰ ਤਾਂ ਉਮਰ ਜ਼ਿੰਦਗੀ ਦੇ ਆਖਰੀ ਸਾਹ ਤੱਕ ਇਸ ਮੁਲਕ ਦੀ ਬਹੁਲਤਾ ਨੂੰ ਬਚਾਉਣ ਵਾਸਤੇ, ਜਿਹੜੀਆਂ ਅਲੱਗ-ਅਲੱਗ ਵਿਲੱਖਣਤਾਵਾਂ ਨੂੰ ਬਚਾਉਣ ਵਾਸਤੇ, ਚਾਹੇ ਧਾਰਮਿਕ ਵਿਲੱਖਣਤਾਵਾਂ, ਚਾਹੇ ਭਾਸ਼ਾਈ ਵਿਲੱਖਣਤਾਵਾਂ, ਚਾਹੇ ਉਹ ਕੌਮੀ ਵਿਲੱਖਣਤਾਵਾਂ, ਚਾਹੇ ਨਸਲੀ ਵਿਲੱਖਣਤਾਵਾਂ ਹੈਗੀਆਂ, ਉਹਨੂੰ ਬਚਾਉਣ ਵਾਸਤੇ ਇੱਕ ਤਾਕਤ ਲਗਾਤਾਰ ਹਿੰਦੁਸਤਾਨ ਦਾ ਇੰਨਾ ਕਿ ਜ਼ਰੂਰੀ ਜਿਹੜੇ ਲੋਕ ਨੇ ਉਹ ਜਿਉਂਦੇ ਨੇ, ਜਿਹੜੇ ਇਸ ਗੱਲ ਨੂੰ ਜਿਉਂਦਾ ਰੱਖਾਂਗੇ ਕਿ ਅੱਗੇ ਵਧਾਉਣਗੇ ਜੀ। ਡਾਕਟਰ ਗਾਂਧੀ, ਜੇ ਇਹਦੀ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਤੇ ਅੱਜ ਜੇ ਪੋਲੀਟਿਕਸ ਦੀ ਗੱਲ ਕਰਨੀ ਹੋਵੇ, ਜਿਹੜੀ ਭਾਰਤ ਦੇ ਵਿੱਚ ਵੱਡੇ ਲੈਵਲ ਤੇ ਕੇਂਦਰੀ ਲੈਵਲ ਤੇ ਜਿਹੜੀ ਸਿਆਸਤ ਹੋ ਰਹੀ ਹੈ, ਇੱਕ ਏਜੰਡਾ ਜਿਹੜਾ ਬੀਜੇਪੀ ਦਾ ਹੈ, ਹਿੰਦੂਤਵੀ ਏਜੰਡਾ, ਉਹਨੇ ਇੱਕ ਟੋਨ ਸੈੱਟ ਕਰ ਦਿੱਤੀ ਹੈ। ਐਵੇਂ ਦਾ ਜਿਹੜਾ ਰੁਝਾਨ ਹੈ ਉਹ ਜਾਪ ਰਿਹਾ ਹੈ। ਜਿਹੜੀਆਂ ਮੇਨ ਸਿਆਸੀ ਪਾਰਟੀਆਂ ਨੇ ਉਹ ਵੀ ਕਿਤੇ ਨਾ ਕਿਤੇ ਇਸ ਇਹਨਾਂ ਇਸ਼ੂਜ਼ ਦੇ ਉੱਤੇ, ਹਿੰਦੂਤਵੀ ਏਜੰਡੇ ਦੀ ਜਦੋਂ ਗੱਲ ਆਉਂਦੀ ਹੈ ਤਾਂ ਖੁੱਲ੍ਹ ਕੇ ਉਹਦਾ ਵਿਰੋਧ ਕਰਨ ਤੋਂ ਟਲਦੇ ਨਜ਼ਰ ਆਉਂਦੇ ਨੇ, ਕਾਂਗਰਸ ਹੋਵੇ ਜਾਂ ਬਾਕੀ ਹੋਣ। ਇਹ ਕਿਵੇਂ ਦੇਖਦੇ ਹੋ ਇਹਨੂੰ, ਜਿਹੜੀ ਇਹ ਇੰਡੀਅਨ ਪੋਲੀਟਿਕਸ ਦੇ ਵਿੱਚ ਚੇਂਜ ਆ ਰਹੀ ਹੈ, ਪੋਲਰਾਈਜੇਸ਼ਨ ਦੀ ਨੀਤੀ ਹੈ ਜਾਂ ਹਿੰਦੂ ਵੋਟ ਬੈਂਕ ਦੀ ਜਿਹੜੀ ਰਾਜਨੀਤੀ ਹੈ ਉਹ ਕਿਤੇ ਨਾ ਕਿਤੇ ਪ੍ਰਬਲਤਾ ਦੇ ਨਾਲ ਸਾਹਮਣੇ ਆ ਰਹੀ ਹੈ, ਇਹ ਕਿੱਧਰ ਨੂੰ ਲੈ ਕੇ ਜਾਊਗੀ ਭਾਰਤ ਦੀ ਸਿਆਸਤ ਨੂੰ? ਦੇਖੋ ਜੀ, ਇਹਦੇ ਚ ਨਾ ਮੈਂ ਬੜੀ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ, ਬੜਾ ਇੰਪੋਰਟੈਂਟ ਸਵਾਲ ਪੁੱਛਿਆ ਹੈਗਾ। ਇਹਦੇ ਚ ਇਹ ਹੈ ਕਿ ਚਾਹੇ ਕਾਂਗਰਸ ਹੋਵੇ, ਚਾਹੇ ਦੂਜੀਆਂ ਖੇਤਰੀ ਪਾਰਟੀਆਂ ਹੋਣ ਸਮੇਤ ਅਕਾਲੀ ਦਲ ਦੇ, ਇਹਨਾਂ ਪਾਰਟੀਆਂ ਦੀ ਜਿਹੜੀ ਸਮਝ ਹੈਗੀ ਹੈ ਭਾਰਤ ਬਾਰੇ ਜਾਂ ਭਾਰਤੀ ਸੰਘ ਬਾਰੇ ਜਾਂ ਭਾਰਤ ਦੀ ਜੋ ਇੱਕ ਵਿਲੱਖਣ ਹਸਤੀ ਹੈ ਭਾਰਤੀ ਮਤਲਬ ਸਮਾਜ ਦੀ, ਉਸਦੇ ਨਾਟਕ ਸਮਝ ਹੈਗੀ ਹੈ, ਉਸਦੇ ਕਾਰਨ ਹੀ ਇਹਨਾਂ ਦੇ ਉਹ ਦੋਗਲੇ ਜਾਂ ਮਤਲਬ ਕਮਜ਼ੋਰ ਸਟੈਂਡ ਜ਼ਾਹਰ ਹੁੰਦੇ ਹੈਗੇ ਹੈ। ਤੇ ਮਿਸਾਲ ਦੇ ਤੌਰ ਤੇ ਕਾਂਗਰਸ ਨੇ ਲਗਾਤਾਰ ਮਤਲਬ ਕੌਮੀ ਏਕਤਾ ਦੇ ਨਾਂ ਤੇ, ਜਿਹਨੂੰ ਕਹਿੰਦੇ ਨੈਸ਼ਨਲ ਇੰਟੈਗ੍ਰੇਸ਼ਨ ਦੇ ਨਾਂ ਤੇ, ਇਹ ਮਤਲਬ ਇਹ ਜਿਹੜੀ ਭਾਰਤੀ ਵਿਲੱਖਣਤਾਵਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਭਾਵੇਂ ਵਿਲੱਖਣਤਾਵਾਂ ਨਾਰਥ ਈਸਟ ਦੀਆਂ ਹੋਣ, ਭਾਵੇਂ ਕਸ਼ਮੀਰ ਦੀਆਂ ਹੋਣ, ਭਾਵੇਂ ਪੰਜਾਬ ਦੀਆਂ ਹੋਣ, ਇਹ ਲਗਾਤਾਰ ਇੱਕ ਜਾਵਲ ਢੰਗ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਕਾਂਗਰਸ ਨੇ। ਇਸੇ ਤਰ੍ਹਾਂ ਜੋ ਖੇਤਰੀ ਪਾਰਟੀਆਂ ਹੈਗੀਆਂ ਉਹਨਾਂ ਵਿੱਚ ਬਹੁਤ ਸਾਰੀਆਂ ਕਾਂਗਰਸ ਦੇ ਮਾਈਂਡ ਸੈਟ ਦੀਆਂ, ਚਾਹੇ TMC ਹੈ, ਚਾਹੇ BJP ਹੈ, ਚਾਹੇ NCP ਹੈਗੀ ਹੈ, ਇਹ ਸਾਰਾ ਮਾਈਂਡ ਸੈਟ ਜਿਹੜਾ ਹੈਗਾ ਕਾਂਗਰਸ ਹੈ। ਇੱਥੋਂ ਤੱਕ ਕਿ ਇੱਥੋਂ ਦੀ ਜੋ ਖੱਬੀ ਜਿਹੜੀ ਪਾਰਲੀਮੈਂਟਰੀ ਮੇਨ ਪਾਰਟੀਆਂ CPM ਹੈ, ਇਹਨੂੰ ਦੇਸ਼ ਦੀ ਏਕਤਾ ਅਖੰਡਤਾ ਦੀਆਂ ਝੰਡਾ ਬਰਦਾਰ ਕਾਂਗਰਸ ਤੋਂ ਵੱਧ ਹੋ ਕੇ ਸਾਹਮਣੇ ਆਈਆਂ ਹੈਗੀਆਂ। ਇਹਨਾਂ ਨੇ ਦੇਸ਼ ਅੰਦਰ ਜੋ ਫੈਡਰਲਿਜ਼ਮ ਦੀ ਸਪਿਰਿਟ ਸੀਗੀ, ਜੋ ਸੰਘੀ ਢਾਂਚੇ ਦੀ ਭਾਵਨਾ ਸੀਗੀ, ਜਦੋਂ ਉਹਦਾ ਕਤਲ ਹੋ ਰਿਹਾ ਸੀਗਾ, ਉਹਨੂੰ ਖਤਮ ਕੀਤਾ ਜਾ ਰਿਹਾ ਸੀ, ਜਾਂ ਹੌਲੀ ਹੌਲੀ ਇਕਾਤਮਕ ਭਾਰਤ ਵੱਲ ਨੂੰ ਕਾਂਗਰਸ ਸ਼ਾਤਰ ਢੰਗ ਨਾਲ
ਤੇ ਹੌਲੀ ਹੌਲੀ ਤੇ ਬੀਜੇਪੀ ਕੁੱਧਰ ਢੰਗ ਨਾਲ ਤੇ ਤੇਜ਼ੀ ਨਾਲ ਇਹ ਜਿਹੜਾ ਏਜੰਡੇ ਨੂੰ ਲਾਗੂ ਕਰਨ ਜਾ ਰਹੀ ਹੈਗੀ ਹੈ, ਜੀ ਉਹ ਏਜੰਡਾ ਕਾਂਗਰਸ ਨੇ ਵੀ ਲਾਗੂ ਕੀਤਾ, ਚਾਹੇ ਉਹਦੀ ਸੁਰ ਮੱਧਮ ਸੀਗੀ, ਚਾਹੇ ਉਹਦੇ ਢੰਗ ਇੰਨੇ ਕੁੱਧਰ ਨਹੀਂ ਸੀਗੇ, ਪਰ ਜੋ ਇੱਕ ਲਗਾਤਾਰ ਦੇਸ਼ ਵਿੱਚ ਇਕਾਤਮਕ ਭਾਰਤ ਦਾ ਜੋ ਇੱਕ ਦਿਮਾਗ 'ਚ ਨਕਸ਼ਾ ਬਣਾਇਆ ਗਿਆ ਲੋਕਾਂ ਨੇ ਕਿ ਭਾਰਤ ਇੱਕ ਦੇਸ਼ ਹੈ, ਭਾਰਤ ਇੱਕ ਇਕਾਤਮਕ ਭਾਰਤ ਹੈ, ਇੱਕ ਭਾਰਤ ਬਣਾਉਣਾ ਹੈਗਾ, ਚਾਹੇ ਅਖੰਡ ਭਾਰਤ ਦੀ ਗੱਲ ਨਹੀਂ ਸੀ ਹੁੰਦੀ, ਪਰ ਇੱਕ ਭਾਰਤ ਦੀ ਗੱਲ ਨਹੀਂ ਹੁੰਦੀ ਰਹੀ ਹੈ। ਉਹ ਮੁੱਦੇ ਦਾ ਜਿਹੜਾ ਇਨਹੀਰੈਂਟ ਵੀਕਨੈਸਸ ਹੈਗੀਆਂ ਭਾਰਤੀ ਸਮਾਜ ਨੂੰ ਸਹੀ ਤਰ੍ਹਾਂ ਨਾ ਸਮਝਣੀਆਂ, ਜਾਂ ਕਿਤੇ ਭਾਰਤੀ ਸੰਵਿਧਾਨ ਨੂੰ ਚੰਗੀ ਤਰ੍ਹਾਂ ਨਾ ਸਮਝਣੀਆਂ, ਉਹ ਇਨਹੀਰੈਂਟ ਵੀਕਨੈਸ ਜਿਹੜੀਆਂ ਕਿ ਆਤਮ ਸਾਧ ਕਮਜ਼ੋਰੀਆਂ ਅੰਦਰੂਨੀ ਕਮਜ਼ੋਰੀਆਂ ਹੈਗੀਆਂ, ਉਸ ਕਰਕੇ ਸਾਰੀਆਂ ਪਾਰਟੀਆਂ ਡਾਵਾ ਡੋਲਦੀ ਹੈਗਾ ਹੈ ਤੇ ਕਿਸੇ ਨਾ ਕਿਸੇ ਹੱਦ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਇਹ ਮੌਜੂਦਾ ਭਾਜਪਾ ਦੇ ਹੱਕ ਵਿੱਚ ਵੀ ਭੁਗਤਦਾ ਹੈਗਾ ਹੈ। ਜੀ ਬਿਲਕੁਲ, ਪਰ ਇਹਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਪ੍ਰਭਾਵ ਕੀ ਹੋਣਗੇ? ਜਿਹੜੀ ਇਹ ਹੁਣ ਇੱਕ ਹਿਸਾਬ ਨਾਲ ਸਪਿਨ ਚੱਲ ਪਈ ਹੈ, ਏਜੰਡੇ ਨੂੰ ਫੋਲੋ ਸਾਰੇ ਹੀ ਕਰਨ ਲੱਗ ਪਏ ਆ, ਇਹ ਗੱਲ ਕਿੱਥੇ ਤੱਕ ਜਾਊਗੀ ਤੇ ਖਾਸ ਤੌਰ 'ਤੇ ਮਾਈਨੋਰਿਟੀਜ਼ ਦੇ ਲਈ ਇਹਦੇ ਕੀ ਮਾਇਨੇ ਹੋਣਗੇ ਇਸ ਫੈਸਲਾ ਆਉਣ ਤੋਂ ਬਾਅਦ ਵੀ, ਜਾਂ ਜਿਹੜਾ ਇਹ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ ਮਾਈਨੋਰਿਟੀਜ਼ ਦੇ ਲਈ ਇਹਦੇ ਕੀ ਮਾਇਨੇ ਹੋਣਗੇ, ਤੇ ਸਿਆਸਤ ਜਿਹੜੀ ਹੈ ਇਹ ਕਿਸ ਹੱਦ ਤੱਕ ਜਾ ਸਕਦੀ ਹੈ? ਉਹਦਾ ਅੰਦਾਜ਼ਾ ਜੇ ਅਸੀਂ ਹਿਸਟੋਰੀਕਲ ਫੈਕਟਸ ਦੇਖਣੇ ਹੋਣ ਤਾਂ ਕਈ ਉਦਾਹਰਨਾਂ ਹਿਟਲਰ ਤੋਂ ਲੈ ਕੇ ਮਿਲ ਜਾਣਗੀਆਂ। ਇਹਦੇ 'ਚ ਮਨਵੀਰ ਸਿੰਘ ਜੀ ਦੇਖੋ, ਮੈਂ ਤਾਂ ਮਤਲਬ ਬਹੁਤ ਇਸ ਗੱਲ ਦੇ ਕਾਰਨ ਹੈ ਕਿ ਭਾਰਤੀ ਸੰਘ ਨੇ ਜਿਹਦੇ ਚ ਕਾਂਗਰਸ ਵੀ ਸ਼ਾਮਿਲ ਹੈ, ਭਾਜਪਾ ਵੀ ਸ਼ਾਮਿਲ ਹੈ, ਲੇਟਲੀ ਉਹ ਸ਼ਾਮਿਲ ਹੋਈ ਹੈਗੀ ਹੈ, ਸੱਤਾ ਚ ਆਈ ਹੈਗੀ ਹੈ। ਭਾਰਤੀ ਸੰਘ ਨੇ ਲਗਾਤਾਰ ਜਿਹੜੀਆਂ ਖੇਤਰੀ ਪਾਰਟੀਆਂ ਸੀਗੀਆਂ, ਜਿਹੜੀਆਂ ਕਿ ਕਾਂਗਰਸ ਦੇ ਖਿਲਣ ਤੋਂ ਬਾਅਦ ਤਕਰੀਬਨ ਸਾਰੇ ਹਿੰਦੁਸਤਾਨ ਸਵਾਏ ਜਿਹੜੀ ਹਿੰਦੀ ਹਾਰਟਲੈਂਡ ਹੈਗੀ ਹੈ, ਜਿਹਨੂੰ ਕਾਊ ਬੈਲਟ ਕਹਿੰਦੇ ਹੈਗੇ ਹੈ, ਮਤਲਬ ਉਹ ਚ ਵੀ ਰਾਜਸਥਾਨ ਵਗੈਰਾ, ਮੱਧ ਪ੍ਰਦੇਸ਼ ਵਗੈਰਾ, ਇਹਨਾਂ ਵਿੱਚ ਖਾਸ ਤੌਰ ਤੇ ਬਾਕੀ ਈਵਨ ਹਿੰਦੀ ਹਾਰਟਲੈਂਡ ਚ ਵੀ, ਚਾਹੇ ਉੜੀਸਾ ਹੋਵੇ, ਚਾਹੇ ਬਿਹਾਰ ਹੋਵੇ, ਚਾਹੇ ਯੂਪੀ ਹੋਵੇ, ਇਹਨਾਂ ਚ ਵੀ ਜੋ ਖੇਤਰੀ ਪਾਰਟੀਆਂ ਹੋਣ ਚਾਹੀਆਂ, ਬੰਗਾਲ ਚਾਹੀਆਂ, ਤਾਮਿਲਨਾਡੂ ਚਾਹੀਆਂ, ਪੰਜਾਬ ਚਾਹੀਆਂ, ਇਹਨਾਂ ਨੂੰ ਹੌਲੀ ਹੌਲੀ ਕੇਂਦਰੀ ਹਕੂਮਤ ਨੇ ਜਾਂ ਇੰਡੀਅਨ ਯੂਨੀਅਨ ਨੇ ਕਾਸਟ ਤੇ ਕਰਪਟ ਕਰ ਲਿਆ, ਕਾਸਟ ਵੀ ਕਰ ਲਈਆਂ ਤੇ ਕਰਪਟ ਵੀ ਕਰ ਦਿੱਤੀਆਂ। ਤੇ ਜਿਸ ਕਰਕੇ ਅੱਜ ਦੀਆਂ ਖੇਤਰੀ ਪਾਰਟੀਆਂ ਹੈਗਾ, ਇਹ ਲੋਕਾਂ ਦੇ ਏਜੰਡੇ ਨੂੰ, ਜਾਂ ਜਮਹੂਰੀ ਏਜੰਡੇ ਨੂੰ, ਜਾਂ ਧਰਮ ਨਿਰਪੱਖ ਏਜੰਡੇ ਨੂੰ, ਜਾਂ ਮਤਲਬ ਇੱਕ ਜਿਹਨੂੰ ਵਿਸ਼ਾਲ ਡੈਮੋਕ੍ਰੈਟਿਕ ਜਿਹਨੂੰ ਆਪਾਂ ਕਹਿੰਦੇ ਕਿ ਆਈਡੀਆਜ਼ ਨੂੰ, ਉਹਨੂੰ ਅੱਗੇ ਵਧਾਉਣ ਵਿੱਚ ਲੋਕਾਂ ਦੇ ਹਿੱਤਾਂ ਦੀ ਨੁਮਾਇੰਦਗੀ ਨਹੀਂ ਕਰਦੀਆਂ ਹੈਗੀਆਂ। ਪੰਜਾਬ ਵਿੱਚ ਅਕਾਲੀ ਦਲ ਅੱਜ ਬੀਜੇਪੀ ਦਾ ਤੁੱਤੂ ਬਣਿਆ ਹੋਇਆ ਹੈ, ਬੀਜੇਪੀ ਦੀ ਗੋਦੀ 'ਚ ਬੈਠਾ ਹੋਇਆ ਮੁਕੰਮਲ ਰੂਪ ਵਿੱਚ, ਜਿਹੜਾ ਕਿ ਜੇ ਤੁਸੀਂ ਅਨੰਦਪੁਰ ਸਾਹਿਬ ਦਾ ਮਤਾ ਦੇਖੋਗੇ ਕਿ ਪੰਜਾਬ ਦੇ ਹੱਕਾਂ ਦਾ ਇੱਕ ਲੜਾਈ ਦਾ ਇਤਿਹਾਸ ਦੇਖੋਗੇ, ਅਕਾਲੀ ਦਲ ਦਾ ਬੜਾ ਸ਼ਾਨਦਾਰ ਮਤਾ ਇਤਿਹਾਸ ਰਿਹਾ ਹੈਗਾ ਹੈ। ਤੇ ਉਹਦੇ ਉਲਟਾ ਜੇ ਅਕਾਲੀ ਦਲ ਕਿਸ ਤਰ੍ਹਾਂ ਸੈਂਟਰ ਨੇ ਜਾਂ ਬੀਜੇਪੀ ਨੇ ਕਾਪਟ ਵੀ ਕਰ ਲਿਆ ਤੇ ਕਰਪਟ ਵੀ ਕੀਤਾ ਹੈਗਾ। ਜਿਹੜੀਆਂ ਕਾਪਟਡ ਤੇ ਕਰਪਟਡ ਪਾਰਟੀਆਂ, ਇਹਨਾਂ ਕੋਲੋਂ ਹਿੰਦੁਸਤਾਨ 'ਚ ਕਿਸੇ ਮੀਨਿੰਗਫੁਲ ਸਟਰਗਲ ਦੀ ਜਾਂ ਮੀਨਿੰਗਫੁਲ ਲੜਾਈ ਦੀ ਆਸ ਨਹੀਂ ਰੱਖੀ ਜਾ ਸਕਦੀ। ਮੈਂ ਆਸ ਕਰ ਸਕਦਾ, ਮੇਰੀ ਇੱਛਾ ਹੈਗੀ ਹੈ ਕਿ ਹਿੰਦੁਸਤਾਨ ਜੋ ਵਿਲੱਖਣਤਾਵਾਂ ਨੇ ਇੱਥੋਂ ਦੀਆਂ, ਚਾਹੇ ਤਾਮਿਲਨਾਡੂ ਤੇ, ਚਾਹੇ ਨਾਰਥ ਈਸਟ ਨੇ, ਚਾਹੇ ਕਸ਼ਮੀਰ ਹੈ, ਚਾਹੇ ਪੰਜਾਬ ਹੈਗੀਆਂ, ਇੱਥੋਂ ਜਿਹੜੀਆਂ ਹੋਰ ਜਿਹੜੀਆਂ what we call to reinvent regionalism, to reinvent new type of regional parties, ਉਹਦਾ ਇੱਕ ਅਸਤਿਤਵ ਚਾਹਣਾ, ਉਹਦਾ ਹੋਂਦ ਚਾਹਣਾ ਬਹੁਤ ਜ਼ਰੂਰੀ ਹੈਗਾ। ਜਿਹੜੀਆਂ ਅੱਜ ਦੇ 2019 ਦੇ ਹਾਣ ਦੀ ਜੋ ਸਿਆਸਤ ਹੈ ਉਹ ਕਰ ਸਕਣ, ਜਿਹੜੀ ਜਮਹੂਰੀ ਹੋਊਗੀ, ਜਿਹੜੀ ਧਰਮ ਨਿਰਪੱਖ ਹੋਊਗੀ, ਜਿਹੜੀ ਲੋਕ ਪੱਖੀ ਹੋਊਗੀ, ਜਿਹੜੀ ਪਾਰਦਰਸ਼ੀ ਹੋਊਗੀ, ਜਿਹੜੀ ਲੋਕਾਂ ਨੂੰ ਜਵਾਬਦੇਹ ਹੋਊਗੀ, ਬਾਦਲਾਂ ਚਟਾਲਿਆਂ ਦੀ ਤਰ੍ਹਾਂ ਲੋਕਾਂ ਨੂੰ ਲੁੱਟਣ ਕੁੱਟਣ ਵਾਲੀ ਨਹੀਂ ਹੋਊਗੀ। ਸੋ ਅਜਿਹੀ ਸਿਆਸਤ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਧਿਰ ਦਾ, ਜਿਹੜੀ ਕਿ ਜਾਤਾਂ ਮਜ਼ਹਬਾਂ ਤੋਂ ਉੱਪਰ ਉੱਠ ਕੇ ਇੱਕ ਆਪਣੇ ਖਿੱਤੇ ਦੀ ਨੁਮਾਇੰਦਗੀ ਕਰੇ, ਇੱਕ ਮਜ਼ਬੂਤ ਧਿਰ ਹੋਵੇ, ਉਸ ਮਜ਼ਬੂਤਾ ਮਿਸਾਲ ਦੇ ਤੌਰ ਤੇ ਪੰਜਾਬ ਵਿੱਚ ਪੰਜਾਬੀ ਤੇ ਪੰਜਾਬੀ ਦੇ ਧੁਰੇ ਦੁਆਲੇ ਇੱਕ ਮਜ਼ਬੂਤ ਧਿਰ ਹਿੰਦੂਆਂ, ਸਿੱਖਾਂ, ਦਲਿਤਾਂ ਦੀ ਬਣਨੀ ਚਾਹੀਦੀ ਹੈਗੀ ਹੈ, ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ, ਪੰਜਾਬ ਦੀ ਮਤਲਬ ਬਿਹਤਰੀ ਦੀ ਗੱਲ, ਔਰ ਪੰਜਾਬ ਅੰਦਰ ਚਾਹੇ ਬਾਬੇ ਨਾਨਕ ਦੀ ਫਿਲਾਸਫੀ ਕਹਿ ਲਓ, ਚਾਹੇ ਅੱਜ ਜਿਹੜੀ ਮਾਡਰਨ ਜਿਹੜੀ ਆਊਟਲੁੱਕ ਹੈਗੀ ਹੈ ਦੁਨੀਆ ਦੀ, ਇੱਕ ਜਮਹੂਰੀ ਜਿਹੜੀ ਪਰੰਪਰੀ ਦੀ ਇੱਕ ਅਹਿਸਾਸਾਤ ਹੈਗੇ, ਉਹਨਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸਿਆਸਤ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ। ਬੀਤੇ ਕਿਸੇ ਸਮੇਂ ਨਾਲ ਵੱਧ ਜਿੱਥੇ ਲੋਕਾਂ
ਲੋਕਾਂ ਦੇ ਹੱਕ ਵੀ ਤੇ ਲੋਕਾਂ ਦੀ ਜ਼ਿੰਦਗੀ ਵੀ ਦੋਨੇ ਸੁਰੱਖਿਅਤ ਹੋ ਸਕਣ। ਜੀ ਬਿਲਕੁਲ ਡਾਕਟਰ ਗਾਂਧੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਵੀ ਅਪਲੋਡ ਕੀਤੀ ਮੈਨੂੰ ਜ਼ਰੂਰ ਭੇਜ ਦੇਣਾ ਸਰ। ਜੀ ਬਿਲਕੁਲ ਜੀ ਡਾਕਟਰ ਸਾਹਿਬ, ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਬਹੁਤ ਧੰਨਵਾਦ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ, ਗੱਲਬਾਤ ਸੀ, ਇਹ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ ਹੈ। ਡਾਕਟਰ ਗਾਂਧੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਇਸ ਸਾਰੇ ਇਸ਼ੂ ਦੇ ਬਾਰੇ ਜਿਹੜਾ ਅਯੋਧਿਆ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ। ਸੋ ਉਮੀਦ ਕਰਦੇ ਹਾਂ ਇਹ ਵਿਚਾਰ ਚਰਚਾ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।